ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਗੱਲਬਾਤ ਡੈਫਟ ਸੀਲਿੰਗ ਨੂੰ ਲੈ ਕੇ ਕਰਦੇ ਜਾਈਏ ਤੇ ਜੈਨੇਟ ਜੈਲਨ ਆ ਜੋ ਉਹਨਾਂ ਨੇ ਇਹ ਕਿਹਾ ਵੀ ਗਵਰਨਮੈਂਟ ਜੂਨ 5 ਨੂੰ ਮਨੀ ਆ ਜੋ ਉਹ ਤੋਂ ਰਨ ਆਊਟ ਕਰ ਜੂਗੀ ਜੇ ਕੋਈ ਡੀਲ ਨਾ ਬਣੀ। ਪਹਿਲਾਂ ਜੂਨ ਪਹਿਲੀ ਸੀ, ਸੋ ਹੁਣ ਉਹਨਾਂ ਨੇ ਇਹ ਕਿਹਾ ਵੀ ਜੂਨ 5 ਤੱਕ ਸਾਡੇ ਕੋਲ ਪੈਸੇ ਦੇਣ ਲਈ ਪੈਸੇ ਹੈਗੇ ਆ। ਸੋ ਹੋਪਫੁਲੀ ਜਿਸ ਹਿਸਾਬ ਦੇ ਨਾਲ ਹੁਣ ਮੈਮੋਰੀਅਲ ਡੇ ਵੀਕਐਂਡ ਹੈਗਾ ਆ ਤੇ ਬਹੁਤ ਸਾਰੇ ਸੈਨੇਟਰ ਕਾਂਗਰਸਮੈਨ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਆ। ਜੇ ਉਹ ਟਿਊਜ਼ਡੇ ਨੂੰ ਵਾਪਸ ਆਉਂਦੇ ਆ, ਹੋਪਫੁਲੀ ਇਹਦੇ ਤੇ ਡੀਲ ਬਣ ਜਾਏ ਤਾਂ ਜੂਨ 5 ਤੋਂ ਪਹਿਲਾਂ ਪਹਿਲਾਂ ਬਚ ਸਕਦੇ ਹੈਗੇ ਆ। ਕਹਿੰਦੇ ਵੀ 130 ਬਿਲੀਅਨ ਡਾਲਰ ਦੀਆਂ ਪੇਮੈਂਟਸ ਪਹਿਲੇ 2 ਦਿਨਾਂ ਦੇ ਵਿੱਚ ਜੂਨ ਦੇ ਉਹ ਪੇ ਕਰਨੀਆਂ ਆ, ਜਿਹਦੇ ਵਿੱਚ ਸੋਸ਼ਲ ਸਿਕਿਉਰਿਟੀ ਆ, ਮੈਡੀਕੇਅਰ ਲੋਕਾਂ ਦੇ ਲਈ ਜੋ ਪ੍ਰੋਗਰਾਮ ਹੈਗਾ ਆ, ਵੈਟਰਨਸ ਦੇ ਲਈ ਹੈਗਾ। ਸੋ ਉਹਦੇ ਲਈ ਸਾਡੇ ਕੋਲ ਕਹਿੰਦੇ ਕਿ 2 ਦਿਨ ਦੇ ਲਈ ਪੈਸੇ ਹੈਗੇ ਆ ਤੇ ਜੇ 5 ਜੂਨ ਤੋਂ ਪਹਿਲਾਂ ਪਹਿਲਾਂ ਸੈਟਲਮੈਂਟ ਹੋ ਜਾਂਦੀ ਆ, ਸੋ ਉਹ ਅਮਰੀਕਾ ਦੇ ਲਈ ਵਧੀਆ ਰਹੂਗਾ। ਜੀ ਪਹਿਲੋਂ ਮਈ ਦੇ ਐਂਡ ਤੱਕ ਜੂਨ ਦੀ ਸ਼ੁਰੂਆਤ 'ਚ ਕਹਿ ਰਹੇ ਸੀ, ਉਸ ਤੋਂ ਪਹਿਲਾਂ ਜੂਨ ਦੇ ਐਂਡ ਮਿਡ ਜੂਨ ਜਾਂ ਜੁਲਾਈ ਤੱਕ ਕਹਿ ਰਹੇ ਸੀਗੇ। ਹੁਣ ਉਹਨਾਂ ਨੇ ਜਿਹੜੇ ਟ੍ਰੈਜਰੀ ਸਕੱਤਰ ਆ 5 ਜੂਨ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਡੈਡਲਾਈਨ ਦੇ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਵੀ ਭਾਈ ਕਾਂਗਰਸ ਨੂੰ ਇਸ ਦੇ ਉੱਤੇ ਕੋਈ ਨਾ ਕੋਈ ਫੈਸਲਾ ਲੈਣਾ ਹੀ ਪੈਣਾ ਹੈ, ਇਸ ਨੂੰ ਐਡਰੈਸ ਕਰਨਾ ਹੀ ਪੈਣਾ ਹੈ, ਨਹੀਂ ਤਾਂ ਕੰਮ ਜਿਹੜਾ ਕਹਿ ਲਓ ਵੀ ਅਮਰੀਕਾ ਦਾ ਜਿਹੜਾ ਚੈਕਿੰਗ ਆਊਟ ਆ ਉਹ ਠੰਨ ਠੰਨ ਗੋਪਾਲ ਨਹੀਂ ਤਾਂ ਹੋਣ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਉਹਨਾਂ ਨੇ ਚਿੱਠੀ ਲਿਖੀ ਆ ਹਾਊਸ ਦੇ ਸਪੀਕਰ ਕੈਵਨ ਮਕਾਰਥੀ ਤੇ ਹੋਰ ਜਿਹੜੇ ਕਾਂਗਰੈਸ਼ਨਲ ਲੀਡਰਸ ਆ ਉਹਨਾਂ ਸਾਰਿਆਂ ਨੂੰ ਵੀ ਭਾਈ ਇਹ ਸਰਕਾਰ ਦੀ ਕਾਂਗਰਸ ਦੀ ਜ਼ਿੰਮੇਵਾਰੀ ਆ ਵੀ ਅਮਰੀਕਾ ਦਾ ਜਿਹੜੀ ਰਾਸ਼ੀ ਆ ਮਨੀ ਆ ਉਹ ਕਿਤੇ ਖਤਮ ਨਾ ਹੋ ਜਾਵੇ। ਸੋ ਕਾਫੀ ਅਹਿਮ ਜਿਹੜਾ ਦਿਨ ਆ 5 ਜੂਨ ਦਾ ਜਿਹੜਾ ਭੱਜਾ ਹੀ ਆ ਰਿਹਾ ਆ।